सांबा ਉਹਨਾਂ ਦੀ ਤਹਿਸੀਲ ਸੀ ਠੀਕ ਹੈ ਤੇ ਜੰਮੂ ਉਹਨਾਂ ਦਾ ਜ਼ਿਲ੍ਹਾ ਸੀ। ਤੇ ਪਿੰਡ ਕਿਹੜਾ ਹੋ ਗਿਆ? ਪਿੰਡ ਮਾਲਾ ਪੰਗਵਾਲ ਸੀ। ਮਾਲਾ ਪੰਗਵਾਲ ਪਿੰਡ ਸੀ। ਅੱਛਾ, ਕਿਹੜੀ ਬਰਾਦਰੀ ਆਪਣੀ ਜੀ? ਉਹ ਗੁੱਜਰ ਬਲਾਕ। ਗੁੱਜਰ ਬਰਾਦਰੀ। ਕਿਹੜੇ ਗੁੱਜਰ ਹੋ ਗਏ ਜੀ? ਅਸੀਂ ਬੋਕੜੇ ਗੁੱਜਰ। ਬੋਕੜੇ ਗੁੱਜਰਾਂ ਦੇ ਇਸ ਵੇਲੇ ਪਿੰਡ ਬੜੀ ਮਨਾਸਾਂ ਦੇ ਵਿੱਚ ਕਿੰਨੇ ਘਰ ਨੇ ਜੀ? ਮਾਸ਼ਾਅੱਲਾ ਸਾਡੇ ਇਸ ਵੇਲੇ 8 ਘਰ ਤੁਹਾਡੇ ਹਾਂਜੀ। ਆਪਣੇ ਚਾਚੇ ਬਾਬੇ? ਹਾਂਜੀ। ਉਂਝ ਓਵਰਆਲ 100 ਘਰ। ਓਵਰਆਲ ਗੁੱਜਰ ਬਰਾਦਰੀ ਦਾ 100 ਘਰ ਹੈ ਜੀ ਪਿੰਡ ਬੜੀ ਮਨਾਸਾਂ। ਕਿਹੜੇ ਪਿੰਡ ਲੋਕ? ਦੀ ਮਸ਼ਹੂਰੀ ਅਸੀਂ ਇਹ ਸੁਣਿਆ ਕਿ ਇੱਥੇ ਸਿੱਖ ਲੋਕ ਤੇ ਹਿੰਦੂ ਲੋਕ ਰਹਿੰਦੇ ਸਨ ਅੱਛਾ। ਤੇ ਮੜਾਸ ਬਲਾਦਰੀ ਰਹਿੰਦੀ ਸੀ ਕਿ ਜਿਹੜੇ ਕੁਝ ਸਾਡੇ ਆਇਦਿਆਂ ਮੁਸਲਮਾਨ ਹੋਏ ਨੇ। ਅੱਛਾ, ਤੁਹਾਡੇ ਆਇਆ ਮੁਸਲਮਾਨ ਹੋਏ? ਸਾਡੇ ਆਇਆਂ ਮੁਸਲਮਾਨ ਹੋਏ ਨੇ ਉਹ। ਅੱਛਾ, ਰਾਜਪੂਤ ਮਨਾਸ। ਰਾਜਪੂਤ ਮੜਾਸ। ਅੱਛਾ ਜੀ। ਉਸ ਵਾਸਤੇ ਇਸ ਪਿੰਡ ਦਾ ਨਾਂ ਜਿਹੜਾ ਨਾ ਬੜੀ ਮੜਾਸਾ ਰੱਖਿਆ ਗਿਆ। ਹਾਂ, ਠੀਕ। ਅਜੇ ਵੀ ਉਹ ਬਲਾਦਰੀ ਜ਼ਿਆਦਾ ਹੈ। ਅੱਛਾ ਜੀ। ਤਕਰੀਬਨ ਅੱਧਾ ਪਿੰਡ ਉਹਨਾਂ ਦਾ ਹੈ, ਠੀਕ ਹੈ। ਅੱਧਾ ਪਿੰਡ ਦੂਸਰਾ ਲੋਕਲ ਬਲਾਦਰੀ ਦਾ। ਠੀਕ ਹੈ। ਗੁੱਜਰ ਹੋ ਗਏ, ਰਾਜਪੂਤ ਹੋ ਗਏ, ਠੀਕ ਹੈ, ਜਿਹੜੇ ਉਹ ਵੀ ਉਧਰੋਂ ਆਏ ਸਾਰੇ ਰਿਆਸਤ ਚੋਂ। ਔਰ ਰਿਆਸਤੀ ਲੋਕ। ਤੇ ਸਿੰਧਿਆਂ ਦੇ ਇੱਥੇ 4-5 ਘਰ ਨੇ। ਠੀਕ ਹੈ। ਇਹਨਾਂ ਦੇ ਨਾਂ ਜਨਾਬ ਨਵਾਂ ਪਿੰਡ, ਠੀਕ ਹੈ। ਕੁੱਕੀਆਂ, ਸਦਵਾਲ, ਜਤਵਾਲ, ਦੁੱਦਮ, ਠੀਕ ਹੈ। ਧਰਾਂਗੜਾ, ਵਾਹ। ਝੁੰਬੀਆਂ, ਤਰਕਵਾਲ, ਠੀਕ ਹੈ। ਤੇ ਬਿਰੜੀ। ਇਹ ਜਿਹੜੇ ਪਿੰਡ ਤੁਸੀਂ ਡਿੰਗਾ ਇਹਦੇ ਚਵੱਖੇ ਪਿੰਡ ਦੇ ਚਵੱਖੇ ਪਿੰਡ ਨੇ। ਵਾਹ ਜੀ ਵਾਹ। ਚਾਰੋਂ ਤਰਫ। ਤੇ ਇਹ ਪਿੰਡ ਚਾਚੂ ਜੀ ਹੈ ਵੀ ਪੁਰਾਣੇ ਨੇ? ਪੁਰਾਣੇ ਨਵੀਂ ਆਬਾਦੀ ਪੁਰਾਣੇ ਨੇ ਪਿੰਡ ਸਾਰੇ ਪੁਰਾਣੇ। ਠੀਕ। ਪਿੰਡ ਤਹਿਸੀਲ ਸ਼ਕਰਗੜ੍ਹ ਦੇ ਵਿੱਚ ਨਵਾਂ ਕੋਈ ਚੰਦ ਬਣਿਆ ਹੋਏ ਤੇ ਪਤਾ ਕੋਈ ਨਹੀਂ ਤੇ ਬਾਕੀ ਸਭ ਪਿੰਡ ਪੁਰਾਣੇ ਨੇ। ਉੱਥੋਂ ਪਿੰਡ ਦੀਆਂ ਔਰਤਾਂ ਤੇ ਬੰਦੇ ਪਾਣੀ ਭਰਦੇ ਸਨ ਪੀਣ ਵਾਸਤੇ। ਬਾਵੇ ਵਾਲਾ ਖੂਹ। ਠੀਕ ਹੈ। ਇੱਕ ਖੂਹ ਬਾਹਰ ਲੱਗਾ ਦਾ ਸੀ ਢਿੰਡਾਂ ਵਾਲਾ ਕਿ ਜਿੱਥੇ ਜ਼ਮੀਨ ਨੂੰ ਪਾਣੀ ਲਾਉਂਦੇ ਸਨ ਉਹ ਸੀ ਬਾਬੇ ਬੁਰੂ ਦਾ। ਉਹਦੇ ਨਾਲ ਅਲਾਵਸ਼ਕ ਦਾ। ਵਾਹ। ਉਹਦੇ ਨਾਲ ਅੱਗੇ ਸ਼ੁਕਰ ਦਾ। ਠੀਕ ਹੈ। ਉਹਦੇ ਨਾਲ ਅੱਗੇ ਮੰਨੇ ਦਾ ਖੂਹ ਖਵਾਉਂਦਾ ਸੀ, ਉਹ ਹਿੰਦੂਆਂ ਦੇ ਦੌਰ ਦਾ ਬਣਿਆ ਦਾ ਓਏ ਆਪ ਜੀ। ਅਸਲਾਮ ਵਾਲੇਕਮ। ਮੈਂ ਤੁਹਾਨੂੰ ਇਸ ਵੇਲੇ ਦਿਖਾ ਰਿਹਾ ਜੀ ਪਿੰਡ ਬੜੀ ਮਨਾਸਾਂ ਦਾ ਵਿਊ। ਬੜਾ ਤਾਰੀਖੀ ਔਰ ਹਿਸਟੋਰੀਕਲ ਪਿੰਡ ਜੀ, ਆਪਣੇ ਅੰਦਰ ਬੜੀ ਸਾਰੀ ਤਾਰੀਖ ਰੱਖਦਾ ਵੇ। ਤੇ ਇਹ ਇੱਕ ਤਲਾਬ ਦੇ ਕੰਢੇ ਅਸੀਂ ਖੜੇ ਹੋ ਕੇ ਨਾ ਤੁਹਾਨੂੰ ਸਾਰਾ ਦਿਖਾ ਰਹੇ ਹਾਂ। ਔਰ ਇਹ ਤੁਹਾਨੂੰ ਨਾ ਮਤਲਬ ਕਿ ਕਹਿ ਲਓ ਕਿ ਇੱਕ ਤਰੀਕੇ ਦਾ ਇੱਕ ਪੰਜਾਬ ਦਾ ਰੰਗ ਵੇਖਣ ਡਿੱਠਣ ਨੂੰ ਮਿਲਣ ਡਿਆ ਵੇ। ਤਹਿਸੀਲ ਜ਼ਫਰਵਾਲ ਔਰ ਜ਼ਿਲ੍ਹਾ ਨਾਰਵਾਲ ਦੇ ਵਿੱਚ। ਅੱਜ ਤੋਂ 100 ਸਾਲ ਪਿੱਛੇ ਟੁਰ ਜਾਈਏ, ਜ਼ਿਲ੍ਹਾ ਗੁਰਦਾਸਪੁਰ ਦਾ ਹਿੱਸਾ ਸੀ ਔਰ ਤਹਿਸੀਲ ਸ਼ਕਰਗੜ੍ਹ ਸੀ। ਬਾਅਦ ਵਿੱਚ ਜਦ ਜ਼ਿਲ੍ਹਾ ਨਾਰਵਾਲ ਬਣਾਇਆ ਗਿਆ ਤੇ ਇਹਨੂੰ ਉਸ ਪਿੰਡ ਨੂੰ ਕੱਟ ਕੇ ਤਹਿਸੀਲ ਜ਼ਫਰਵਾਲ 'ਚ ਐਡ ਕਰ ਦਿੱਤਾ ਤੇ ਜ਼ਿਲ੍ਹਾ ਨਾਰਵਾਲ। ਤੇ ਸਾਡੇ ਨਾਲ ਮੌਜੂਦ ਨੇ ਇਸ ਪਿੰਡ ਦੇ ਇੱਕ ਆਪਣਾ ਅੰਕਲ ਜੀ, ਚਾਚੂ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨੇ ਔਰ ਉਹਨਾਂ ਤੋਂ ਪੁੱਛਣੇ ਆ ਉਹ ਕੀ ਕੁਝ ਜਾਣਦੇ ਨੇ ਇਸ ਪਿੰਡ ਦੇ ਬਾਰੇ। ਉਹਨਾਂ ਨੇ ਆਪਣੇ ਬਜ਼ੁਰਗਾਂ ਤੋਂ ਕੀ ਕੁਝ ਸੁਣ ਰੱਖਿਆ ਜਾਂ ਫਿਰ ਜਦ ਉਹਨਾਂ ਨੇ ਹੋਸ਼ ਸਾਂਭੀ ਇੱਥੋਂ ਦੇ ਜੋ ਲੋਕਲ ਲੋਕ ਸਨ ਕੀ ਗੱਲਾਂ ਕਰਦੇ ਸਨ ਇਸ ਪਿੰਡ ਦੇ ਬਾਰੇ, ਕਿਹੜੇ ਲੋਕ ਇੱਥੇ ਆਬਾਦ ਸਨ ਪਾਕਿਸਤਾਨ ਬਣਨ ਤੋਂ ਪਹਿਲੇ। ਠੀਕ ਹੈ ਜੀ। ਹਾਂਜੀ, ਅਸਲਾਮ ਵਾਲੇਕੁਮ ਚਾਚੂ ਜੀ। ਵਾਲੇਕੁਮ ਸਲਾਮ। ਇਹ ਇੱਧਰ ਹੋਈਓ ਤੁਸੀਂ ਇਸ ਪਾਸੇ। ਲੋ ਸਹੀ ਭਾਈ। ਚਾਚੂ ਜੀ ਕੀ ਹਾਲ ਚਾਲ ਹੈ? ਠੀਕ ਹੋ? ਅੱਲਾ ਦਾ ਬੜਾ ਕਰਮ ਹੈ। ਹਾਂਜੀ। ਕੀ ਨਾਂ ਜੀ ਆਪਣਾ? ਮੇਰਾ ਨਾਮ ਅਸਗਰ ਅਲੀ। ਅਸਗਰ ਅਲੀ। ਤੁਹਾਡੇ ਵਾਲਦ ਸਾਹਿਬ ਦਾ ਨਾਮ? ਮੁਹੰਮਦ ਸੈਨ। ਮੁਹੰਮਦ ਸੈਨ। ਤੇ ਦਾਦਾ ਜੀ? ਦਾਦਾ ਜੀ ਦਾ ਨਾਮ ਮੰਗਤਾ ਸੀ। ਮੰਗਤਾ। ਬਾਬਾ ਮੰਗਤਾ ਇੱਥੋਂ ਦੇ ਰਹਿਣ ਵਾਲੇ ਸਨ ਜਾਂ ਮਹਾਜਰ ਸਨ 1947? ਉਹ ਰਿਆਸਤ ਦੇ ਰਹਿਣ ਵਾਲੇ ਸਨ। ਅੱਛਾ। ਸਾਂਬਾ ਉਹਨਾਂ ਦੀ ਤਹਿਸੀਲ ਸੀ। ਠੀਕ ਹੈ। ਤੇ ਜੰਮੂ ਉਹਨਾਂ ਦਾ ਜ਼ਿਲ੍ਹਾ ਸੀ। ਤੇ ਪਿੰਡ ਕਿਹੜਾ ਹੋ ਗਿਆ? ਪਿੰਡ ਮਾਲਾ ਪੰਗਵਾਲ ਸੀ। ਮਾਲਾ ਪੰਗਵਾਲ ਪਿੰਡ ਸੀ। ਅੱਛਾ, ਕਿਹੜੀ ਬਰਾਦਰੀ ਆਪਣੀ ਜੀ? ਉਹ ਗੁੱਜਰ ਬਲਾਕ। ਗੁੱਜਰ ਬਰਾਦਰੀ। ਕਿਹੜੇ ਗੁੱਜਰ ਹੋ ਗਏ ਜੀ? ਅਸੀਂ ਬੋਕੜੇ ਗੁੱਜਰ। ਬੋਕੜੇ ਗੁੱਜਰਾਂ ਦੇ ਇਸ ਵੇਲੇ ਪਿੰਡ ਬੜੀ ਮਨਾਸਾਂ ਦੇ ਵਿੱਚ ਕਿੰਨੇ ਘਰ ਨੇ ਜੀ? ਮਾਸ਼ਾਅੱਲਾ। ਸਾਡੇ ਇਸ ਵੇਲੇ 8 ਘਰ ਤੁਹਾਡੇ ਆਪਣੇ ਚਾਚੇ ਬਾਬੇ? ਹਾਂਜੀ। ਉਂਝ ਓਵਰਆਲ 100 ਘਰ। ਓਵਰਆਲ ਗੁੱਜਰ ਬਰਾਦਰੀ ਦਾ 100 ਘਰ ਹੈ ਜੀ ਪਿੰਡ ਬੜੀ ਮਨਾਸਾਂ। ਅੱਛਾ, ਇੱਕ ਨਜ਼ਰ ਅਸੀਂ ਨਾ ਪਿੰਡ ਬੜੀ ਮਨਾਸਾਂ ਦੇ ਪਾਵਾਂਗੇ ਕਿ ਇੱਥੋਂ ਦੀਆਂ ਬਜ਼ੁਰਗਾਂ ਕੋਲੋਂ ਲੋਕਲ ਬੰਦਿਆਂ ਕੋਲੋਂ ਤੁਸੀਂ ਕੀ ਕੁਝ ਸੁਣ ਰੱਖਿਆ ਕਿ ਯਾਰ ਪਾਕਿਸਤਾਨ ਬਣਨ ਤੋਂ ਪਹਿਲੇ ਇੱਥੇ ਕਿਹੜੇ ਲੋਕ? ਪਿੰਡ ਦੀ ਮਸ਼ਹੂਰੀ ਅਸੀਂ ਇਹ ਸੁਣਿਆ ਕਿ ਇੱਥੇ ਸਿੱਖ ਲੋਕ ਤੇ ਹਿੰਦੂ ਲੋਕ ਰਹਿੰਦੇ ਸਨ। ਅੱਛਾ। ਤੇ ਮੜਾਸ ਬਲਾਦਰੀ ਰਹਿੰਦੀ ਸੀ ਕਿ ਜਿਹੜੇ ਕੁਝ ਸਾਡੇ ਆਇਦਿਆਂ ਮੁਸਲਮਾਨ ਹੋਏ ਨੇ। ਅੱਛਾ, ਤੁਹਾਡੇ ਆਇਆ ਮੁਸਲਮਾਨ ਹੋਏ? ਸਾਡੇ ਆਇਆਂ ਮੁਸਲਮਾਨ ਹੋਏ ਨੇ ਉਹ। ਅੱਛਾ। ਰਾਜਪੂਤ ਮਨਾਸ। ਰਾਜਪੂਤ ਮੜਾਸ। ਅੱਛਾ ਜੀ। ਉਸ ਵਾਸਤੇ ਇਸ ਪਿੰਡ ਦਾ ਨਾਂ ਜਿਹੜਾ ਨਾ ਬੜੀ ਮੜਾਸਾ ਰੱਖਿਆ ਗਿਆ। ਹਾਂ, ਠੀਕ। ਅਜੇ ਵੀ ਉਹ ਬਲਾਦਰੀ ਜ਼ਿਆਦਾ ਹੈ। ਅੱਛਾ ਜੀ। ਤਕਰੀਬਨ ਅੱਧਾ ਪਿੰਡ ਉਹਨਾਂ ਦਾ ਹੈ, ਠੀਕ ਹੈ। ਅੱਧਾ ਪਿੰਡ ਦੂਸਰਾ ਲੋਕਲ ਬਲਾਦਰੀ ਦਾ। ਠੀਕ ਹੈ। ਗੁੱਜਰ ਹੋ ਗਏ, ਰਾਜਪੂਤ ਹੋ ਗਏ, ਠੀਕ ਹੈ, ਜਿਹੜੇ ਉਹ ਵੀ ਉਧਰੋਂ ਆਏ ਸਾਰੇ ਰਿਆਸਤ ਚੋਂ। ਔਰ ਰਿਆਸਤੀ ਲੋਕ। ਤੇ ਸਿੰਧਿਆਂ ਦੇ ਇੱਥੇ 4-5 ਘਰ ਨੇ। ਠੀਕ ਹੈ।
ਸਾਬਕਾ ਜਿਹੜੇ ਬਸਿੰਦੇ ਲੋਕੀ ਰਹਿਣ ਵਾਲੇ ਨੇ ਨਾ, ਹਾਂ। ਉਹਨਾਂ ਦੇ ਟੋਟਲ 5-6 ਘਰ 5-6 ਘਰ। ਆ ਤੇ ਹੁਣ ਇਸ ਵੇਲੇ 18 ਵੀ ਲਾ ਲਓ। ਔਰ ਉਹ ਜਿਹੜੇ 5-6 ਘਰ ਨੇ ਵੀ ਤੁਸੀਂ ਦੱਸਿਆ ਕਿ ਸਾਡੇ ਆਇਆ ਉਹ ਮੁਸਲਮਾਨ ਹੋਏ ਨੇ। ਹਾਂ ਮੁਸਲਮਾਨ ਨੇ। ਠੀਕ, ਉਹਨਾਂ ਵਿੱਚੋਂ ਜੇ ਕੋਈ ਦੱਸ ਸਕਦੇ ਹੋ ਪੁਰਾਣੇ ਨਾਂ ਕਿਹੜੇ ਕਿਹੜੇ ਬਾਬੇ ਨੇ ਮਤਲਬ ਕਿ ਦਾਇਰਾ ਇਸਲਾਮ 'ਚ ਆਪਣੇ ਆਪ ਨੂੰ ਇੰਟਰ ਕੀਤਾ, ਦਾਖਲ ਹੋਏ? ਉਹ ਇੱਕ ਦੋ ਬੰਦਿਆਂ ਦਾ ਨਾਂ ਅਸੀਂ ਜਾਣਦੇ ਆ, ਬਾਕੀ ਤੇ ਕਿਸੇ ਦਾ ਜਾਣਦੇ ਚਲੋ ਕੋਈ ਨਹੀਂ, ਜਿਨ੍ਹਾਂ ਦਾ ਜਾਣਦੇ ਉਹਨਾਂ ਦਾ ਨਾਮ। ਇੱਕ ਸੱਬੇ ਦਾ ਬਾਪ ਸੀ ਬੂਟਾ, ਉਹ ਮੁਸਲਮਾਨ ਹੋਇਆ ਸੀ। ਅੱਛਾ। ਇੱਕ ਪਰਾਂ ਲਾਦਰੀ ਵਿੱਚ ਗਲੀ ਦੇ ਉਹ ਬੂਟੇ ਦਾ ਨਾਂ ਨਹੀਂ ਮੈਂ ਜਾਣਦਾ ਕਿ ਉਹ ਮੁਸਲਮਾਨ ਹੋਇਆ ਸੀ। ਅੱਛਾ। ਬਾਕੀ ਇਸ ਤਰ੍ਹਾਂ ਕਿ ਕਾਫੀ ਅੱਗੇ ਜਿਨ੍ਹਾਂ ਦੇ ਦਾਦੇ ਪੜਦਾਦੇ ਤੇ ਉਹ ਫਿਰ ਅੱਗੇ ਮੁਸਲਮਾਨ ਹੋ ਗਏ ਕਿ। ਜੀ ਜੀ। ਹਾਂਜੀ ਠੀਕ ਹੈ। ਹਾਂ ਠੀਕ ਹੈ। ਇਸ ਤਰ੍ਹਾਂ ਜਿਹੜੇ ਨੇ। ਬੜੀ ਮਨਾਸਾਂ ਦੇ ਜਿਹੜੇ ਦੁਆਲੇ ਦੇ ਪਿੰਡ ਨੇ ਤੇ ਗੁਆਂਢੀ ਪਿੰਡ, ਇਹਨਾਂ ਦੇ ਨਾਂ ਲੈ ਲਓ ਇੱਕ ਵਾਰੀ। ਇਹਨਾਂ ਦੇ ਨਾਂ ਜਨਾਬ ਨਵਾਂ ਪਿੰਡ, ਠੀਕ ਹੈ। ਕੁੱਪੀਆਂ, ਸਦਵਾਲ, ਜਤਵਾਲ, ਦੁੱਦਮ, ਠੀਕ ਹੈ। ਰੰਗੜਾ, ਵਾਹ। ਝੁੰਬੀਆਂ, ਤਰਕਵਾ ਠੀਕ ਹੈ। ਤੇ ਬਿਰੜੀ। ਬਿਰੜੇ। ਇਹ ਜਿਹੜੇ ਪਿੰਡ ਤੁਸੀਂ ਡਿੰਗਾ, ਹਾਂ, ਇਹ ਵਿੱਚ ਵੱਖੇ ਪਿੰਡ ਦੇ ਚਵੱਖੇ ਪਿੰਡ ਨੇ। ਵਾਹ ਜੀ ਵਾਹ। ਚਾਰੋਂ ਤਰਫ। ਤੇ ਇਹ ਪਿੰਡ ਚਾਚੂ ਜੀ ਹੈ ਵੀ ਪੁਰਾਣੇ ਹੀ ਨੇ? ਪੁਰਾਣੇ ਨਵੀਂ ਪਿੰਡ ਸਾਰੇ ਆਬਾਦੀ ਪੁਰਾਣੇ ਨੇ। ਪਿੰਡ ਸਾਰੇ ਪੁਰਾਣੇ ਨੇ। ਠੀਕ। ਪਿੰਡ ਤਹਿਸੀਲ ਸ਼ਕਰਗੜ੍ਹ ਦੇ ਵਿੱਚ ਨਵਾਂ ਕੋਈ ਚੰਦ ਬਣਿਆ ਹੋਏ ਤੇ ਪਤਾ ਕੋਈ ਨਹੀਂ ਤੇ ਬਾਕੀ ਸਭ ਪਿੰਡ ਪੁਰਾਣੇ ਨੇ। ਔਰ ਮੋਟੀ ਜਿਹੜੀ ਇੱਥੇ ਬਰਾਦਰੀ ਸੀ, ਕਸੀਰ ਤਾਦਾਦ ਦੇ ਵਿੱਚ, ਜ਼ਿਆਦਾ ਤਾਦਾਦ ਦੇ ਵਿੱਚ ਤੁਸੀਂ ਕਹਿ ਲਓ ਕਿ ਹਿੰਦੂ ਬਰਾਦਰੀ ਸੀ। ਹਿੰਦੂ ਲੋਕ ਜ਼ਿਆਦਾ ਸਨ ਤਹਿਸੀਲ ਸ਼ਕਰਗੜ੍ਹ ਦੇ। ਬਿਲਕੁਲ ਠੀਕ ਹੈ। ਬਾਬਾ ਜੀ ਹੁਣ ਆਪਣਾ ਚਾਚੂ ਜੀ ਪੁਰਾਣੀਆਂ ਨਿਸ਼ਾਨੀਆਂ ਦੇ ਵਿੱਚੋਂ, ਪਿੰਡ ਬੜੀ ਮਨਾਸਾਂ ਦੇ ਵਿੱਚੋਂ ਕੋਈ ਪੁਰਾਣਾ ਮਕਾਨ ਹਿੰਦੂਆਂ ਦੇ ਦੌਰ ਦਾ ਕੋਈ ਰਹਿ ਗਿਆ? ਕੋਈ ਪੁਰਾਣਾ ਰੁੱਖ, ਪਿੱਪਲ, ਬੋੜ ਜਾਂ ਕਿਸੇ ਪੀਰ ਬਾਬੇ ਦੀ ਢੇਰੀ? ਪੀਰ ਬਾਬੇ ਦੀ ਢੇਰੀ ਹੈ। ਅੱਛਾ। ਉਹ ਸੜਕੇ ਜਾਓਗੇ ਨਾ, ਅੱਛਾ। ਇਸ ਪਾਸੇ ਬਾਬੇ ਭੋਲੇ ਸ਼ਾਹ ਦਾ ਦਰਬਾਰ ਹੈ। ਉਹ ਪੁਰਾਣਾ? ਉਹ ਪੁਰਾਣਾ ਹੈ, ਤੁਹਾਡੇ ਬਜ਼ੁਰਗਾਂ ਦੇ ਆਉਣ ਤੋਂ ਪਹਿਲੇ ਦਾ? ਸਾਡੇ ਬਜ਼ੁਰਗਾਂ ਤੇ ਆਉਣ ਤੋਂ ਪਹਿਲਾਂ ਦਾ ਉਹ ਪੁਰਾਣਾ ਦਰਬਾਰ ਹੈ। ਤੇ ਬਾਕੀ ਜਿਹੜਾ ਨਾ ਇੱਥੇ ਨਵੇਂ। ਠੀਕ ਹੈ। ਤੇ ਜਾਣਦੇ ਮਿੱਤਰੋ, ਜਾਣਦੇ ਮੇਲਾ ਠੇਲਾ ਲੱਗਦਾ ਬਾਬਾ ਜੀ ਇੱਥੇ ਫਿਰ ਉਸ ਬਾਬੇ ਭੋਲੇ ਸ਼ਾਹ ਦੇ ਦਰਬਾਰ? ਬਾਬੇ ਭੋਲੇ ਸ਼ਾਹ ਦੇ ਦਰਬਾਰ ਤੇ ਬੜਾ ਖੁੱਲਾ ਮੇਲਾ ਲੱਗਦਾ ਜੀ। ਅੱਛਾ ਜੀ। ਹਾਂ, ਬੜੇ ਸਾਰੇ ਬਜ਼ੁਰਗ ਨੇ। ਵੱਡੇ ਪੱਧਰ ਦਾ ਕਹਿ ਲਓ ਤੁਸੀਂ ਮੇਲਾ। ਵਾਹ ਜੀ ਵਾਹ। ਲੋ ਜੀ, ਇਹ ਬੜਾ ਸੋਹਣਾ ਮਾਹੌਲ ਜਨਾਬ ਪਿੰਡ ਦਾ। ਮੈਂ ਤੁਹਾਨੂੰ ਇੱਧਰਲੇ ਪੰਜਾਬ ਦਾ ਵਿਊ ਦਿਖਾ ਰਿਹਾ। ਤੇ ਆ ਰਿਹਾ ਜੀ ਪਿੰਡ ਬੜੀ ਮਨਾਸਾਂ। ਠੀਕ ਹੈ। ਠੀਕ ਹੈ। ਉਹ ਜਿਹੜੇ ਇੱਥੇ ਜੀ ਰਹਿ ਗਏ ਹਿੰਦੂ, ਉਹਨਾਂ ਦੇ ਜਿਹੜੇ ਲੱਗੇ ਲਾਣੇ ਸਨ ਜ਼ਾਰੀ ਬਾਤ ਉਧਰ ਚਲੇ ਗਏ। ਬਾਅਦ ਚ ਕੋਈ ਫਿਰ ਆਇਆ ਵੀ ਪਿੰਡ ਆਪਣਾ ਤੁਹਾਡੀ ਹੋਸ਼ ਚ ਕੋਈ ਬੜੀ ਮਨਾਸਾਂ ਦਾ ਕੋਈ ਹਿੰਦੂ? ਨਹੀਂ ਉਹ ਲੋਕ ਗਏ ਹੀ ਨਹੀਂ। ਅੱਛਾ, ਉਹ ਗਏ, ਉਹ ਨਹੀਂ ਗਏ। ਤੇ ਬਾਕੀ ਜਿਹੜੀ ਬਰਾਦਰੀ ਉਹ ਜ਼ਿਆਦਾ ਮੋਸਟਲੀ ਚਲਾ ਗਏ, ਉਹ ਪੱਕੇ ਹੀ ਚਲਾ ਗਏ। ਜਿਹੜੇ ਇੱਥੇ ਰਹੇ ਨੇ ਨਾ, ਉਹ ਖਾਨਦਾਨ ਇੱਥੇ ਹੀ ਨੇ। ਉਹ ਖਾਨਦਾਨ ਇੱਥੇ। ਉਹਨਾਂ ਨੇ ਫਿਰ ਵਿਆਹ ਸ਼ਿਆ ਮੁਸਲਮਾਨਾਂ ਚ ਕੀਤੇ ਜਾਂ ਜਿਹੜੇ ਉਹ ਮਤਲਬ ਜਦੋਂ ਹੋ ਹੀ ਮੁਸਲਮਾਨ ਗਏ ਤੇ ਫਿਰ ਮੁਸਲਮਾਨਾਂ ਕੀ ਉਹਨਾਂ ਕਰਨਾ? ਬਿਲਕੁਲ ਸਹੀ, ਬਿਲਕੁਲ ਸਹੀ। ਠੀਕ। ਤੇ ਨਾਲੇ ਉਹਨਾਂ ਜ਼ਿਆਦਾਤਰ ਕੀਤੇ ਹੀ ਆਪਣੀ ਬਲਾਦਰੀ ਤੇ। ਤੁਸੀਂ ਆਪਣਾ ਪਿੰਡ ਜਿਹੜਾ ਜੱਦੀ ਸੀ ਜਿੱਥੋਂ ਪਿਓ ਦਾਦੇ ਉੱਠ ਕੇ ਆਏ, ਉਹ ਕੀ ਨਾਂ ਦੱਸਿਆ? ਭੋਲਾ ਸਾਂਬਾ। ਸਾਂਬਾ ਤਹਿਸੀਲ ਸੀ। ਅੱਛਾ। ਮਾਲਾ ਪੰਗਵਾਲ। ਮਾਲਾ ਪੰਗਵਾਲ ਦੇ ਬਾਰੇ ਕੀ ਬਾਬੇ ਗੱਲਾਂ ਕਰਦੇ ਸਨ? ਯਾਦ ਕਰਦੇ ਸਨ ਪਿੰਡ ਨੂੰ ਕਿ ਯਾਰ ਸਾਡਾ ਪਿੰਡ? ਯਾਦ ਕੀ ਕਰਨਾ ਸੀ ਕਿ ਅਸੀਂ ਉੱਥੋਂ ਮਰ ਹੋ ਕੇ ਆਏ ਸਾਂ। ਤੇ ਸਾਡੇ ਵਾਲ ਸਾਹਿਬ ਜਿਹੜੇ ਨੇ ਉਹ ਦੁੱਧ ਪੀਂਦੇ ਆਏ ਸਨ, ਉਹਨਾਂ ਨੂੰ ਹੋਸ਼ ਹੀ ਕੋਈ ਨਹੀਂ। ਠੀਕ। ਕੀ ਹੈ ਅਸੀਂ ਕੀ ਨਹੀਂ। ਬਾਅਦ ਚ ਅਸੀਂ ਇਹਨਾਂ ਲੋਕਾਂ ਕੋਲੋਂ ਸੁਣਦੇ ਰਹੇ ਕਿ ਤੁਹਾਡਾ ਦਾਦਾ ਜਿਹੜਾ ਉਹ ਇਸ ਤਰ੍ਹਾਂ ਬਾਰਡਰ ਦੇ ਉੱਤੇ ਸ਼ਹੀਦ ਹੋ ਗਏ ਸਨ। ਅੱਛਾ। ਤਾਏ ਦੋਏ ਸ਼ਹੀਦ ਹੋ ਗਏ ਸਨ, ਬਾਬਾ ਸ਼ਹੀਦ ਹੋ ਗਿਆ ਸੀ। ਤੇ ਅੱਬਾ ਸਾਡਾ ਛੋਟਾ ਬੱਚਾ ਆਇਆ ਸੀ ਤੇ ਉਹ ਦੱਸਦੇ ਰਹੇ ਨੇ ਕਿ ਤੁਹਾਡਾ ਦਾਦਾ ਜਿਹੜਾ ਉਹ 500 ਘੁਮਾਂ ਦਾ ਮਾਲਕ ਸੀ। ਅੱਛਾ। 200 ਘੁਮਾਂ ਜੰਗਲ ਸੀ ਤੇ 3 ਵਗਦੀ ਜਿਹੜੀ ਹੈ ਨਾ 300 ਘੁਮਾਂ ਹਲ ਵਗਦੀ ਜ਼ਮੀਨ। ਬਾਬਾ ਮੰਗਤਾ 500 ਘੁਮਾਂ ਦਾ ਮਾਲਕ ਸੀ। ਅਸੀਂ ਉਸੇ ਵਜ੍ਹਾ ਤੋਂ ਰਹਿ ਗਏ। ਉਦੋਂ ਆਖਦੇ ਸਨ ਕਿ ਉਹ ਕਾਗਜ਼ ਆਮਨੇ ਨੇ ਤੇ ਉਹਨਾਂ ਤੇ ਜ਼ਮੀਨ ਪੈਣੀ ਹੈ। ਅੱਛਾ। ਨਾ ਉਹ ਕਾਗਜ਼ ਆਏ ਤੇ ਨਾ ਸਾਨੂੰ ਜ਼ਮੀਨ ਤੇ ਨਾ ਇੱਧਰ ਥੋੜੀ ਬਹੁਤ ਵੀ ਕੋਈ ਕੁਛ ਨਹੀਂ। ਨਹੀਂ ਅਸੀਂ ਅੱਗੇ ਮੁੱਲ ਰਕਬਾ ਲਿਆਦਾ ਹੈ। ਬਾਕੀ ਆਕੇ ਸਾਡੀ ਆਪਣੀ ਪਿਓ ਦਾਦੇ ਵਾਲੀ ਤੋਂ ਕੋਈ ਨਹੀਂ ਆਈ। ਉਹ ਮੁੱਲ ਰਕਬਾ ਲਿਆ। ਠੀਕ। ਤੇ ਕੀ ਦੱਸਦੇ ਸਨ ਸਾਂਬਾ ਕਿੰਨਾ ਸੀ ਪਿੰਡ ਤੋਂ ਸ਼ਹਿਰ ਸਾਂਬਾ ਜਿਹੜਾ? ਫਿਰ ਸਿਆਣੇ ਬਜ਼ੁਰਗ ਸਾਡੇ ਹੁੰਦੇ ਤੇ ਉਹ ਸਾਨੂੰ ਦੱਸਦੇ ਵੀ ਇੰਨੀ ਦੂਰ ਸੀ ਜਾਂ ਇੰਨੀ ਦੂਰ ਸੀ। ਠੀਕ। ਅੱਛਾ ਚਾਚੂ ਜੀ, ਬੜੀ ਮਨਾਸਾਂ ਦੇ ਜਿਹੜੇ ਮਸ਼ਹੂਰ ਖੂਹ ਸਨ, ਤੁਹਾਨੂੰ ਪਤਾ ਨਾ ਉਸ ਵੇਲੇ ਲੋਕ ਖੂਹਾਂ ਦਾ ਪਾਣੀ ਪੀਂਦੇ ਸਨ, ਬਾਹਰ ਖੇਤਾਂ ਨੂੰ ਵੀ ਪਾਣੀ ਉਹੀ ਲਾਣਾ। ਤੇ ਕਿਹੜੇ ਮਸ਼ਹੂਰ ਖੂਹ ਸਨ? ਇੱਕ ਖੂਹ ਮਸ਼ਹੂਰ ਸੀ ਜਿੱਥੋਂ ਅਸੀਂ ਹੱਥਾਂ ਨਾਲ ਪਾਣੀ ਭਰਦੇ ਸਾਂ, ਬਾਵੇ ਵਾਲਾ ਖੂਹ ਉਹਨੂੰ ਆਖਦੇ ਸਨ। ਅੱਛਾ। ਉੱਥੋਂ ਪਿੰਡ ਦੀਆਂ ਔਰਤਾਂ ਤੇ ਬੰਦੇ ਪਾਣੀ ਭਰਦੇ ਸਨ ਪੀਣ ਵਾਸਤੇ। ਬਾਵੇ ਵਾਲਾ ਖੂਹ। ਇੱਕ ਖੂਹ ਬਾਹਰ ਲੱਗਾ ਦਾ ਸੀ ਟਿੰਡਾਂ ਵਾਲਾ, ਕਿ ਜਿੱਥੇ ਜ਼ਮੀਨ ਨੂੰ ਪਾਣੀ ਲਾਉਂਦੇ ਸਨ ਉਹ ਸੀ ਬਾਬੇ ਬੁਰੂ ਦਾ। ਉਹਦੇ ਨਾਲ ਅਲਾਵਸ਼ਕ ਦਾ। ਵਾਹ। ਉਹਦੇ ਨਾਲ ਅੱਗੇ ਸ਼ੁਕਰ ਦਾ। ਠੀਕ ਹੈ। ਉਹਦੇ ਨਾਲ ਅੱਗੇ ਮੰਨੇ ਦਾ ਖੂਹ ਆਉਂਦਾ ਸੀ, ਉਹ ਹਿੰਦੂਆਂ ਦੇ ਦੌਰ ਦਾ ਬਣਿਆ ਦਾ।
ਠੀਕ ਹੈ, ਉਹ ਸ਼ਾਇਦ ਕੋਈ ਬਾਬਾ ਮੰਨਾ ਹਿੰਦੂ ਹੀ ਹੋਏ ਕੋਈ। ਆਹ ਠੀਕ ਹੈ। ਉਹਦੇ ਦੌਰ ਦਾ ਬਣੇ ਦਾ ਸੀ। ਅੱਛਾ ਜੀ। ਇੱਧਰ ਖੂਹ ਹੀ ਫਿਰੋਜ਼ ਕਾਣੇ ਦਾ। ਅੱਛਾ। ਹੋਰ ਕਈਆਂ ਲੋਕਾਂ ਦੇ ਇਹਨਾਂ ਖੂਹਾਂ ਦੇ ਮੈਨੂੰ ਜਿਹੜੇ ਨਾਂ ਵਾਹ ਜੀ ਵਾਹ, ਪੜ੍ਹਨ ਦੀ ਯਾਦ। ਲੋ ਜੀ, ਆ ਬੜੀ ਤਾਰੀਖੀ ਗੱਲ ਹੈ, ਹਿਸਟੋਰੀਕਲ ਗੱਲ ਹੈ। ਲੋ ਜੀ ਚਾਚੂ ਜੀ, ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤ ਦਾ, ਤੁਸੀਂ ਜੋ ਕੁਝ ਵੀ ਜਾਣਦੇ ਸੋ, ਬਸ ਮਿਹਰਬਾਨੀ, ਥੈਂਕ ਯੂ। ਨਹੀਂ ਨਹੀਂ ਪਾਣੀ ਮੰਗਵਾਵਾਂ? ਨਹੀਂ ਸਾਰਾ ਕੁਝ ਹੋ ਗਿਆ, ਮੈਂ ਦੱਸਣਾ ਤੁਹਾਨੂੰ।